ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 18 ਤਰੀਕ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਤੇ ਰਾਜਕਨਵੀਰ ਸਿੰਘ ਜੀ ਆ ਸਾਡੇ ਨਾਲ ਸੈਕਰਾਮੈਂਟੋ ਵਾਲੇ ਸਟੂਡੀਓ ਤੋਂ ਜੁੜੇ ਹੋਏ ਆ। ਜੀ ਸਭ ਨੂੰ ਜੀ ਆਇਆਂ ਨੂੰ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408 722 7698 ਦੇ ਉੱਤੇ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ ਤੋਂ, ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ ਤੋਂ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ ਤੋਂ, ਅਵਤਾਰ ਸਿੰਘ ਮੰਜਲ ਕਲੋਵਿਸ ਤੋਂ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਰਕ ਹਿਊਸਟਨ ਟੈਕਸਿਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਨਿਊਯਾਰਕ ਦੇ ਗਵਰਨਰ ਕਿਊਮੋ ਜਿਹੜੇ ਆ ਉਹਨਾਂ ਨੇ ਆਰਡਰ ਕਰ ਦਿੱਤਾ ਵੀ ਸਾਰੇ ਜਿਹੜੇ ਪਬਲਿਕ ਸਕੂਲਸ ਆ ਉਹਨਾਂ ਨੂੰ ਜਿਹੜਾ ਆ ਸ਼ਟ ਡਾਊਨ ਕੀਤਾ ਜਾਵੇ। ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਜਿਹੜੀ ਆ 3% ਜਿਹੜਾ ਉੱਥੇ ਦਾ ਸ਼ਹਿਰ ਦਾ ਥਰਸ਼ੋਲਡ ਸੀ ਉਹਦੇ ਉੱਪਰ ਜਿਹੜੀ ਚਲੇ ਗਈ ਹੈਗੀ ਆ। ਉਹਨੂੰ ਦੇਖਦੇ ਹੋਏ ਜਿਹੜੇ ਉੱਥੇ ਦੇ ਗਵਰਨਰ ਆ ਅਤੇ ਨਾਲ ਦੀ ਨਾਲ ਜਿਹੜੇ ਨਿਊਯਾਰਕ ਸਿਟੀ ਦੇ ਮੇਅਰ ਹੈਗੇ ਆ ਬਲੈਸੀਓ, ਉਹਨਾਂ ਨੇ ਵੀ ਇਹ ਕਿਹਾ ਜਿਹੜੇ ਸਕੂਲ ਆ ਹੁਣ ਥੋੜ੍ਹੇ ਦਿਨਾਂ ਦੇ ਲਈ ਬੰਦ ਰਹਿਣਗੇ ਕਿਉਂਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਜੀ ਬਿਲਕੁਲ। ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਪਰਪਲ ਟੀਅਰ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਕਈ ਚੀਜ਼ਾਂ ਦੇ ਵਿੱਚ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਵੱਧ ਰਹੀਆਂ ਨੇ। ਲੋਕ ਕੁਛ ਜਿਹੜੇ ਆ ਇਸ ਕਰਕੇ ਇਹਨਾਂ ਦਾ ਸਮਰਥਨ ਕਰ ਰਹੇ ਆ ਵੀ ਹਾਂ ਵੀ ਕਰੋਨਾ ਵਾਇਰਸ ਦਾ ਫੈਲਾਅ ਘਟੇ, ਪਰ ਬਹੁਤ ਸਾਰੇ ਜਿਹੜੇ ਲੋਕ ਹੈ ਅਜਿਹੇ ਵੀ ਨੇ ਜਿਹੜੇ ਇਹ ਰਿਸਟ੍ਰਿਕਸ਼ਨਸ ਦੇ ਵਿਰੋਧ ਦੇ ਵਿੱਚ ਆਪਣੀ ਆਵਾਜ਼ ਜਿਹੜੀ ਉਹ ਚੁੱਕ ਰਹੇ ਨੇ। ਸੋ ਕਹਿੰਦੇ ਵੀ ਇਹਦੇ ਨਾਲ ਬਿਜ਼ਨਸਿਸ, ਲੋਕ ਜਿਹੜੇ ਆ ਬਹੁਤ ਜ਼ਿਆਦਾ ਹਰਟ ਹੋਣਗੇ ਤੇ ਇਕੋਨਮੀ ਦੇ ਉੱਤੇ ਜਿਹੜਾ ਉਹ ਭੈੜਾ ਅਸਰ ਹੋਊਗਾ। ਪਰ ਇਹ ਵੀ ਆ ਵੀ ਜਿਹੜੇ ਲੋਕਾਂ ਦੀ ਸਾਰਿਆਂ ਦੀ ਸਿਹਤ ਨੂੰ ਵੀ ਜਿਹੜਾ ਮੱਦੇਨਜ਼ਰ ਰੱਖ ਕੇ ਹੋਏ ਜਿਹੜਾ ਉਹ ਸਮਝਣਾ ਜਿਹੜਾ ਉਹ ਚਾਹੀਦਾ ਆ। ਤੇ ਸਿਚੁਏਸ਼ਨ ਜਿਹੜੀ ਇੱਦਾਂ ਦੀ ਬਣੀ ਆ। ਤੇ ਹਰਜੋਤ ਸਿੰਘ ਜੀ, ਉੱਧਰ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਜਿਹੜੇ ਲੀਗਲ ਚੈਲੰਜਸ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਇਲੈਕਸ਼ਨ ਨੂੰ ਲੈ ਕੇ, ਵੋਟ ਕਾਊਂਟ ਨੂੰ ਲੈ ਕੇ ਆ, ਉਹਨਾਂ ਦੇ ਵਿੱਚ ਤਕਰੀਬਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਆ। ਤੇ ਇੱਦਾਂ ਜਿਹੜਾ ਉਹ ਲੱਗ ਰਿਹਾ ਆ ਵੀ ਹੁਣ ਉਹਨਾਂ ਦੀ ਸਿਚੁਏਸ਼ਨ ਕੋਈ ਬਹੁਤੀ ਚੰਗੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਉੱਦਾਂ ਅਜੇ ਤੱਕ ਉਹਨਾਂ ਨੇ ਕੰਸੀਡ ਜਿਹੜਾ ਉਹ ਨਹੀਂ ਕੀਤਾ ਤੇ ਕਈ ਲੋਕ ਤਾਂ ਇਹ ਵੀ ਕਹਿ ਰਹੇ ਹੈਗੇ ਆ ਵੀ ਇਹ ਸ਼ਾਇਦ ਕੰਸੀਡ ਕਰਨਗੇ ਵੀ ਨਹੀਂ। ਉੱਦਾਂ ਕੱਲ੍ਹ ਮਿਚ ਮਕੌਨਲ ਨੇ ਜਿਹੜਾ ਇਹ ਕਿਹਾ ਸੀਗਾ ਵੀ ਚਾਹੇ ਕੰਸੀਡ ਕਰੇ ਕੋਈ ਜਾਂ ਨਾ ਕਰੇ, ਟ੍ਰਾਂਜ਼ੀਸ਼ਨ ਪਾਵਰ ਜਿਹੜੀ ਉਹ ਹੋਊਗੀ, ਸੰਵਿਧਾਨ ਆਪਣੇ ਆਪ ਉਸ ਚੀਜ਼ ਨੂੰ ਅੱਗੇ ਲੈ ਕੇ ਆਊਗਾ। ਕੱਲ੍ਹ ਹੀ ਟਰੰਪ ਕੈਂਪੇਨ ਨੇ $3 ਮਿਲੀਅਨ ਜਿਹੜੇ ਇਲੈਕਸ਼ਨ ਅਫੀਸ਼ੀਅਲਸ ਨੂੰ ਵਿਸਕੌਨਸਨ ਦੇ ਵਿੱਚ ਵਾਇਰ ਟ੍ਰਾਂਸਫਰ ਕੀਤਾ ਸੀ, ਜਿਸ ਦੇ ਤਹਿਤ ਜਿਹੜਾ ਉਹ ਰੀਕਾਊਂਟ ਆ ਉੱਥੇ ਜਿਹੜਾ ਉਹ ਸਟਾਰਟ ਹੋ ਸਕੇ। ਜਿਹੜੀਆਂ ਉੱਥੋਂ ਦੀਆਂ ਦੋ ਸਭ ਤੋਂ ਵੱਡੀਆਂ ਜਿਹੜੀਆਂ ਉਹ ਕਾਊਂਟੀਜ਼ ਹੈਗੀਆਂ ਨੇ। ਜੀ, ਇਸੇ ਤਰ੍ਹਾਂ ਜਾਰਜੀਆ ਤੋਂ ਖਬਰ ਆ ਰਹੀ ਆ। ਈਵਨ ਦੋ ਕਹਿੰਦੇ ਵੀ ਦੁਬਾਰਾ ਕੀ ਮੈਨੂਅਲੀ ਰੀਕਾਊਂਟ ਹੋਈ ਹੈਗੀ ਆ, ਪਰ ਲੱਗਦਾ ਨਹੀਂ ਜ਼ਿਆਦਾ ਫਰਕ ਪ੍ਰੈਜ਼ੀਡੈਂਟ ਟਰੰਪ ਅਤੇ ਜੋ ਬਾਈਡਨ 'ਚ ਰਹੇ, ਪਰ ਕਈ ਗੁਆਚੀਆਂ ਹੋਈਆਂ ਵੋਟਾਂ ਜ਼ਰੂਰ ਮਿਲ ਗਈਆਂ। ਪਹਿਲਾਂ 2600 ਵੋਟਾਂ ਅਨਕਾਊਂਟਡ ਸੀਗੀਆਂ ਜਿਹੜੀਆਂ ਉਹ ਲੱਭੀਆਂ ਫਲੋਇਡ ਕਾਊਂਟੀ ਦੇ ਵਿੱਚ, ਅਤੇ ਇੱਕ ਹੋਰ ਹੁਣ ਪਤਾ ਚੱਲਿਆ ਹੈ ਵੀ 2 ਹੋਰ ਕਾਊਂਟੀਜ਼ ਦੇ ਵਿੱਚੋਂ 3039 ਦੇ ਕਰੀਬ ਹੋਰ ਜਿਹੜੀਆਂ ਵੋਟਾਂ ਮਿਲੀਆਂ ਹੈਗੀਆਂ। ਉੱਥੇ ਜਿਹੜੀ ਜਾਰਜੀਆ ਸਟੇਟ ਆ ਉੱਥੇ 14000 ਵੋਟਾਂ ਦੇ ਫਰਕ ਦੇ ਨਾਲ ਜੋ ਬਾਈਡਨ ਜਿੱਤੇ ਸੀ। ਸੋ ਹੁਣ ਦੁਬਾਰਾ ਕੀ ਜਦੋਂ ਸਟੇਟ ਸਰਟੀਫਾਈ ਕਰੂਗੀ ਉਸ ਟਾਈਮ 'ਤੇ ਪਤਾ ਚੱਲੂਗਾ ਵੀ ਟੋਟਲ ਜਿਹੜਾ ਫਰਕ ਆ ਦੋਨਾਂ ਦੇ ਵਿੱਚ ਕਿੰਨਾ ਆ।
ਜੀ, ਜਾਰਜੀਆ ਇਲੈਕਸ਼ਨ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਵੀ ਇਸ ਦਾ ਨਤੀਜਾ ਜਲਦ ਹੀ ਜਿਹੜਾ ਸਟੇਟ ਵਾਈਡ ਆਡਿਟ ਦਾ ਜਿਹੜਾ ਉਹ ਦੱਸਿਆ ਜਾਊਗਾ। ਕੱਲ ਦੁਪਹਿਰ ਤਾਈਂ ਕਹਿੰਦੇ ਉਹ ਦੱਸ ਦਿੱਤਾ ਜਾਊਗਾ। ਅਜੇ ਜਿਹੜੀਆਂ ਕੁਝ ਕੁ ਕਾਉਂਟੀਜ਼ ਆ ਉਹਨਾਂ ਨੇ ਜਿਹੜਾ ਡਾਟਾ ਐਂਟਰੀ ਜਿਹੜੀ ਆ ਉਹ ਪੂਰੇ ਹੈਂਡ ਕਾਊਂਟ ਦੀ ਜਿਹੜੀ ਉਹ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਨਾਲ ਦੇ ਨਾਲ ਸੈਕਟਰੀ ਆਫ ਸਟੇਟ ਨੇ ਉਹਨਾਂ ਇਲੈਕਸ਼ਨ ਅਧਿਕਾਰੀਆਂ ਦੇ ਅਸਤੀਫਿਆਂ ਦੀ ਮੰਗ ਕੀਤੀ ਆ ਜਿੱਥੇ ਜਿੱਥੇ ਇਹ ਵੋਟਾਂ ਕਾਊਂਟ ਹੋਣੋਂ ਰਹਿ ਗਈਆਂ ਸੀ, ਗਵਾਚੀਆਂ ਵੋਟਾਂ ਜਿਹੜੀਆਂ ਉਹ ਲੱਭੀਆਂ ਆ। ਇੱਕ ਥਾਂ ਦੇ ਉੱਤੇ ਤਾਂ ਇਹ ਕਿਹਾ ਗਿਆ ਸੀਗਾ ਵੀ ਜਿਹੜੀ ਮਸ਼ੀਨ ਦੇ ਵਿੱਚ ਇਲੈਕਸ਼ਨ ਕਾਊਂਟ ਕੀਤੇ ਗਏ ਸੀ ਬੈਲਟ, ਉਹ ਜਿਹੜਾ ਮੈਮਰੀ ਕਾਰਡ ਆ ਉਸ ਨੂੰ ਇਸ ਦੇ ਵਿੱਚ ਐਡ ਨਹੀਂ ਕੀਤਾ ਗਿਆ। ਇਹ ਵੀ ਦੱਸ ਜਾਈਏ ਵੀ ਜਿਹੜੀਆਂ ਵੋਟਾਂ ਕਾਊਂਟ ਹੋਈਆਂ ਆ, ਜਿਹੜੀਆਂ 2500 2600 ਜਿਹੜੀਆਂ ਦੱਸੀਆਂ ਸੀਗੀਆਂ ਉਹਨਾਂ ਵਿੱਚ ਤਕਰੀਬਨ 14-1500 ਰਾਸ਼ਟਰਪਤੀ ਟਰੰਪ ਦੀਆਂ ਤੇ 1100 ਜਿਹੜੀ ਵੋਟ ਆ ਉਹ ਜੋ ਬਾਈਡਨ ਸੀ। ਸੋ ਦੋਨਾਂ ਹੀ ਜਿਹੜੇ ਕੈਂਡੀਡੇਟ ਆ ਉਹਨਾਂ ਦੀਆਂ ਵੋਟਾਂ ਜਿਹੜੀਆਂ ਉਹ ਘੱਟ ਗਿਣੀਆਂ ਗਈਆਂ ਸੀਗੀਆਂ। ਮਾਰਜਨ ਥੋੜਾ ਘਟਿਆ ਆ ਪਰ ਤਾਂ ਵੀ ਜਿਹੜਾ ਜੋ ਬਾਈਡਨ ਆ ਉਸ ਦੀ ਲੀਡ ਆ ਉਹ ਬਰਕਰਾਰ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ USA ਦੇ ਵਿੱਚ ਅੱਜ ਦੀ ਡੇਟ ਦੇ ਵਿੱਚ 2.5 ਲੱਖ ਤੋਂ ਵੱਧ ਕਰੋਨਾ ਵਾਇਰਸ ਕੋਵਿਡ-19 ਦੇ ਨਾਲ ਲੋਕਾਂ ਦੀ ਮੌਤਾਂ ਹੋ ਚੁੱਕੀਆਂ। ਐਗਜ਼ੈਕਟ ਫਿਗਰ ਦੱਸਦੇ ਜਾਈਏ 2,50,180 ਆ, ਜਿਹੜੇ ਕਿ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਲੇਟੈਸਟ ਜਿਹੜੇ ਫਿਗਰ ਦਿੱਤੇ ਹੈਗੇ ਆ। 11 ਮਿਲੀਅਨ ਦੇ ਕਰੀਬ ਲੋਕ ਜਿਹੜੇ ਇਨਫੈਕਟਡ ਹੈਗੇ ਆ। 2 ਮਿਲੀਅਨ ਦੇ ਕਰੀਬ ਉਹ ਲੋਕ ਆ ਜਿਨ੍ਹਾਂ ਨੂੰ ਪਤਾ ਨਹੀਂ ਵੀ ਉਹ ਇਨਫੈਕਟਡ ਹੈਗੇ ਆ। ਕਈ ਵਾਰੀ ਜਿਹੜੇ ਸਟਰੋਂਗ ਹੁੰਦੇ ਆ, ਯੰਗ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਕੱਲ੍ਹ ਵੀ ਖਬਰ ਆਪਾਂ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵੀ ਕਿੰਨਾ ਵੱਡਾ ਹਿੱਸਾ ਜਿਹੜਾ US ਦੀ ਪਾਪੂਲੇਸ਼ਨ ਦਾ ਉਹ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੈਗਾ ਆ। ਜੀ, ਇੱਕ ਜਿਹੜੀ ਹਰਜੋਤ ਸਿੰਘ ਦੀ ਖਬਰ ਆ ਰਹੀ ਹੈ ਵੀ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦਾ ਮੌਜੂਦਾ ਤੇ ਕੁਝ ਜਿਹੜੇ ਆ ਸਾਬਕਾ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਆ ਉਹ ਬਾਈਡਨ ਟੀਮ ਤੱਕ ਜਿਹੜੀ ਉਹ ਪਹੁੰਚ ਕਰ ਰਹੇ ਹੈਗੇ ਆ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਦੇਖਣ ਨੂੰ ਮਿਲ ਰਹੀ ਆ। ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਜਿਹੜੀ ਟ੍ਰਾਂਜੀਸ਼ਨ ਟੀਮ ਦੇ ਨਾਲ ਕਿਸੇ ਵੀ ਤਰੀਕੇ ਦਾ ਤਾਲਮੇਲ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਨਹੀਂ ਬਣਾ ਰਿਹਾ ਹੈਗਾ, ਜਿਸ ਕਰਕੇ ਜੋ ਬਾਈਡਨ ਨੇ ਕਹਿ ਰਿਹਾ ਵੀ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਸਕਦੀਆਂ। ਤੇ ਬਹੁਤ ਸਾਰੇ ਹੋਰ ਲੋਕ ਵੀ ਬੋਲੇ ਨੇ ਜਿਨ੍ਹਾਂ 'ਚ ਸਿਕਿਉਰਿਟੀ ਦੇ ਮਾਹਰ ਸਾਬਕਾ ਚੀਫ ਆਫ ਸਟਾਫ ਰਾਸ਼ਟਰਪਤੀ ਟਰੰਪ ਦੇ, ਉਹ ਵੀ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਜਿਹੜਾ ਆ ਉਹ ਬਣ ਸਕਦਾ ਹੈ। ਸੋ ਇਹ ਆਊਟਰੀਚ ਕਹਿੰਦੇ ਆ ਵੀ ਇੱਥੋਂ ਇਹ ਸਾਈਨ ਪਤਾ ਲੱਗਦਾ ਆ ਵੀ ਇੱਕ ਤਾਂ ਰਾਸ਼ਟਰਪਤੀ ਟਰੰਪ ਰਿਫਿਊਜ਼ ਕਰ ਰਿਹਾ ਕੰਸੀਡ ਕਰਨੋਂ, ਤੇ ਲੋਕ ਜਿਹੜੇ ਅੰਦਰ ਖਾਤੇ ਇਸ ਚੀਜ਼ ਨੂੰ ਮੰਨਦੇ ਆ ਵੀ ਜੋ ਬਾਈਡਨ ਜਿਹੜਾ ਉਹ ਪ੍ਰੈਜ਼ੀਡੈਂਟ ਇਲੈਕਟ ਜਿਹੜਾ ਉਹ ਹੋ ਚੁੱਕਾ ਆ ਤੇ ਉਹਨਾਂ ਨੇ ਆਉਣ ਵਾਲੇ ਸਾਲ ਦੇ ਵਿੱਚ ਜਨਵਰੀ ਦੇ ਵਿੱਚ ਸਹੁੰ ਜਿਹੜੀ ਉਹ ਚੁੱਕ ਲੈਣੀ ਹੈਗੀ ਆ। ਸੋ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ, ਪਰ ਟ੍ਰਾਂਜੀਸ਼ਨ ਨਾ ਹੋਣ ਦੇ ਮਾਮਲੇ ਦੇ ਵਿੱਚ ਅਮਰੀਕਾ ਨੂੰ ਹੀ ਜਿਹੜਾ ਉਹ ਘਾਟਾ ਪਵੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਡੇ ਕੈਲੀਫੋਰਨੀਆ ਦੇ ਗਵਰਨਰ ਹੁਣ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਕਾਫੀ ਹੌਟ ਸੀਟ 'ਤੇ ਬੈਠੇ ਹੋਏ ਆ। ਖਾਸ ਕਰਕੇ ਉਹਨਾਂ ਦੀ ਜਿਹੜੀ ਇੱਕ ਪਾਰਟੀ ਆ ਨੈਪਾ ਦੇ ਵਿੱਚ, ਉਹਨਾਂ ਦੇ ਦੋਸਤ ਜਿਹੜੇ ਸੀ ਕਹਿੰਦੇ ਕਾਫੀ ਹਾਈ ਐਂਡ ਰੈਸਟੋਰੈਂਟ ਆ ਉੱਥੇ ਪਾਰਟੀ ਕੀਤੀ ਜਿੱਥੇ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ ਪੋਲੀਟੀਸ਼ੀਅਨ, ਅਤੇ ਉਹਨਾਂ ਦੇ ਵਿੱਚ ਕਈ ਡਾਕਟਰਸ ਵੀ ਕਹਿੰਦੇ ਇਕੱਠੇ ਹੋਏ ਸੀਗੇ। ਸੋ ਉਹਨੂੰ ਲੈ ਕੇ ਉਹਨਾਂ ਨੇ ਮਾफ़ੀ ਤਾਂ ਮੰਗ ਲਈ ਆ ਵੀ ਮੈਂ ਇਹ ਗਲਤੀ ਕੀਤੀ ਆ ਵੀ ਮੈਨੂੰ ਉੱਥੇ ਜਾਣਾ ਨਹੀਂ ਚਾਹੀਦਾ ਸੀ। ਪਰ ਇਸ਼ੂ ਇਹ ਅੱਜ ਦੀ ਡੇਟ 'ਚ ਫਿਰ ਹੌਟ ਬਣਿਆ ਹੋਇਆ ਆ ਕਿਉਂਕਿ ਕੈਲੀਫੋਰਨੀਆ 'ਚ ਉਹਨਾਂ ਨੇ ਕਿਹਾ ਆ ਵੀ ਆਪਣੇ ਜਦੋਂ ਹੁਣ ਥੈਂਕਸਗਿਵਿੰਗ ਮਨਾਉਣੀ ਆ ਬਹੁਤ ਘੱਟ ਮੈਂਬਰ ਘਰਾਂ 'ਚ ਰਹਿਣ, ਜ਼ਿਆਦਾ ਇਕੱਠ ਨਾ ਕਰੋ। ਪਰ ਉਹ ਲੋਕ ਹੁਣ ਕਹਿ ਰਹੇ ਆ ਵੀ ਗਵਰਨਰ ਜਿਹੜਾ ਖੁਦ ਆਪ ਵੱਡੀਆਂ ਪਾਰਟੀਆਂ 'ਚ ਜਾ ਰਿਹਾ ਅਤੇ ਸਾਨੂੰ ਜਿਹੜਾ ਉਹ ਰੋਕ ਰਿਹਾ ਹੈਗਾ। ਜੀ, ਇੱਕ ਲੇਟੈਸਟ ਹਰਜੋਤ ਸਿੰਘ ਜੀ ਪੋਲ ਦੇ ਮੁਤਾਬਕ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਵਿੱਚ ਅੱਧੇ ਰਿਪਬਲਿਕਨਸ ਇਹ ਮੰਨਦੇ ਆ ਵੀ ਜੋ ਬਾਈਡਨ ਜਿਹੜਾ ਜਿੱਤਿਆ ਉਹ ਰਿਗਡ ਇਲੈਕਸ਼ਨਸ ਦੇ ਕਰਕੇ ਜਿਹੜਾ ਉਹ ਜਿੱਤਿਆ ਹੈਗਾ ਆ। ਸੋ 13 ਤੋਂ ਲੈ ਕੇ 17 ਨਵੰਬਰ ਦੇ ਦਰਮਿਆਨ ਇਹਨਾਂ ਨੇ ਜਿਹੜੀ ਇਹ ਪੋਲ ਕੀਤੀ ਸੀਗੀ IPSOS ਤੇ ਰਿਊਟਰਸ ਦੀ ਜਿਹੜੀ ਪੋਲ ਸੀ ਉਹਦੇ ਵਿੱਚ ਕਹਿੰਦੇ 52% ਦੀ ਰਿਪਬਲਿਕਨਸ ਇਹ ਮੰਨਦੇ ਆ ਵੀ ਰਾਈਟਫੁਲੀ ਜਿਹੜਾ ਉਹ ਨਹੀਂ ਜਿੱਤਿਆ, ਇਸ ਦੇ ਵਿੱਚ ਕੋਈ ਨਾ ਕੋਈ ਧਾਂਦਲੀ ਜਿਹੜੀ ਆ ਉਹ ਕੀਤੀ ਗਈ ਹੈਗੀ ਆ। ਸੋ ਹੁਣ ਇਹ ਦੇਖਣ ਵਾਲੀ ਆ, ਚਿੰਤਾ ਦਾ ਵਿਸ਼ਾ ਜਿਹੜਾ ਹੈਗਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਜਿਹੜਾ ਇਹ ਵਿਚਾਰ ਹੈਗੇ ਆ ਵੀ ਸ਼ਾਇਦ ਇਲੈਕਸ਼ਨ ਜਿਹੜੀਆਂ ਰਿਗਡ ਸੀਗੀਆਂ। ਬੀਤੇ ਦਿਨਾਂ ਦੇ ਵਿੱਚ ਲਿੰਡਸੀ ਗ੍ਰੈਹਮ ਦੀ ਉਹ ਪੁਰਾਣੀ ਟਵੀਟ ਜਿਹੜੀ ਉਹ ਸਾਹਮਣੇ ਆਈ ਜਿਸ ਦੇ ਵਿੱਚ ਉਸਨੇ ਜ਼ਿਕਰ ਕੀਤਾ ਸੀਗਾ ਵੀ ਜਿਹੜਾ ਵੀ ਕੈਂਡੀਡੇਟ ਹਾਰਦਾ ਆ ਤੇ ਉਹ ਫਿਰ ਰਿਗਡ ਇਲੈਕਸ਼ਨਸ ਦਾ ਜਿਹੜਾ ਉਹ ਰੌਲਾ ਪਾਉਂਦਾ ਆ ਕਿਉਂਕਿ ਉਸ ਨੂੰ ਬਹੁਮਤ ਜਿਹੜਾ ਆ ਉਹ ਨਹੀਂ ਮਿਲ ਸਕਿਆ। ਤੇ ਜਿਹੜਾ ਲਿੰਡਸੀ ਗ੍ਰਾਹਮ ਹੈ ਇਸ ਟਾਈਮ ਤਾਂ ਪੂਰੇ ਸ਼ੂ ਪਾਲਿਸ਼ ਵਾਲਾ ਕੰਮ ਬਣਿਆ ਪਿਆ ਹੈ। ਹੁਣ ਜੋ ਟਰੰਪ ਹੁਣੇ ਕਹਿ ਦਿੰਦੇ ਆ ਬਸ ਕਹਿੰਦੇ ਵੀ ਆਪਣਾ ਸਿਰ ਮੱਥੇ ਹੀ ਆ, ਬਿਲਕੁਲ ਜਿਹੜਾ ਉਹ ਮੰਨਣ ਦੇ ਲਈ ਤਿਆਰ ਆ। ਜੀ, ਬਿਲਕੁਲ। ਇਸੇ ਤਰ੍ਹਾਂ ਇੱਕ ਹੁਣ ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ ਵੀ ਇੱਕ 90 ਸਾਲਾਂ ਦੀ ਮਾਤਾ
ਜਿਹੜੀ ਆ ਉਹ ਵੈਸਟ ਸੈਕਰਾਮੈਂਟੋ ਉਸਨੇ ਇੱਕ ਨਰਸਿੰਗ ਫੈਸਿਲਿਟੀ ਦੇ ਵਿੱਚ ਵਿਜ਼ਿਟ ਕੀਤਾ ਸੀ, ਉੱਥੋਂ ਜਿੱਥੋਂ ਉਹਨੂੰ ਜਿਹੜੀ ਕਰੋਨਾ ਹੋ ਗਈ ਅਤੇ ਉਹ ਤੋਂ ਬਾਅਦ ਜਿਹੜੀ ਉਹਦੀ ਡੈਥ ਹੋ ਗਈ ਹੈਗੀ ਆ। ਆਪਾਂ ਦੇਖਿਆ ਹੀ ਆ ਪਿਛਲੇ ਜਿੰਨੇ ਮਹੀਨਿਆਂ ਦੇ ਵਿੱਚ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਸਿਆਣੇ ਉਮਰ ਦੇ ਜਿਹੜੇ ਲੋਕ ਆ ਉਹਨਾਂ ਦੀਆਂ ਹੋਈਆਂ ਹੈਗੀਆਂ। ਸੋ ਪਲੀਜ਼ ਜੇ ਕੋਈ ਹੁਣ 50 ਸਾਲ ਤੋਂ ਉੱਪਰ ਦਾ ਹੈਗਾ ਆ ਅਤੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਮੈਡੀਕਲ ਇਸ਼ੂ ਆ ਅਤੇ ਉਹ ਪਲੀਜ਼ ਹੋਸਪਿਟਲ ਨਰਸਿੰਗ ਫੈਸਿਲਿਟੀ ਜਾਂ ਉੱਥੇ ਉਹਨੂੰ ਬਚਾ ਹੀ ਰੱਖਣਾ ਚਾਹੀਦਾ ਹੈਗਾ ਆ। ਈਵਨ ਤੁਸੀਂ ਸ਼ੋਪਿੰਗ ਵੀ ਕਰਨ ਜਾਂਦੇ ਆ ਕਿਤੇ ਸਟੋਰਾਂ 'ਚ ਜਾਂ ਹੋਰ, ਮੈਂ ਦੇਖਿਆ ਸੀ ਰਾਜਕਰਮਵੀਰ ਸਿੰਘ ਜੀ ਦੀਵਾਲੀ 'ਤੇ ਕਈ ਜਿਹੜੇ ਸਟੋਰਾਂ 'ਚ ਲੋਕ ਆਪਣੀ ਮਠਿਆਈ ਲੈਣ ਵੀ ਗਏ, ਪੂਰੇ ਦਾ ਪੂਰਾ ਪਰਿਵਾਰ ਹੀ ਗਿਆ ਆ। ਸੋ ਜ਼ਰੂਰੀ ਨਹੀਂ ਹੁੰਦੀ ਉੱਥੇ ਇੱਕ ਜਣਾ ਵੀ ਜਾ ਸਕਦਾ ਹੈਗਾ ਆ ਅਤੇ ਕਿਸੇ ਨੂੰ ਕਿਉਂਕਿ ਉਨਾ ਇੱਕ ਤਾਂ ਰਸ਼ ਘੱਟਦਾ ਹੈਗਾ, ਦੂਜਾ ਇਹ ਆ ਵੀ ਕੋਈ ਨਾ ਕੋਈ ਕਿਸੇ ਨੂੰ ਹੈਲਥ ਇਸ਼ੂ ਆ ਅਤੇ ਕਰੋਨਾ ਵਾਇਰਸ ਹੋ ਜਾ ਫਿਰ ਮੁੜ ਕੇ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਹਾਲ ਹੁੰਦਾ ਹੈਗਾ। ਸੋ ਇਹ ਬਚਾਅ ਰੱਖਣਾ ਚਾਹੀਦਾ, ਜਿਹੜਾ ਜ਼ਰੂਰਤ ਆ ਜਿਹੜੇ ਬੰਦੇ ਨੂੰ ਜ਼ਰੂਰਤ ਆ ਉਹ ਇੱਕ ਜਾਣਾ ਹੀ ਜਾ ਸਕਦਾ, ਸਾਰਿਆਂ ਨੂੰ ਜਿਹੜੀ ਆ ਜਾਣ ਦੀ ਜ਼ਰੂਰਤ ਨਹੀਂ ਹੈਗੀ। ਜੀ, ਇਲੀਨੋਇਸ ਦੇ ਜਿਹੜੇ ਟੌਪ ਦੇ ਡਾਕਟਰ ਆ, ਹੈਲਥ ਅਧਿਕਾਰੀ ਆ, ਉਹ ਕਹਿੰਦੇ ਵੀ ਕਾਲ ਆਊਟ ਦਾ ਅਨਟਰੂਥਸ, ਵੀ ਜਿਹੜੇ ਝੂਠ ਬੋਲ ਰਹੇ ਆ ਉਹਨਾਂ ਨੂੰ ਕਾਲ ਆਊਟ ਕਰਨ ਦੀ ਜ਼ਰੂਰਤ ਆ। ਉਹਨਾਂ ਨੂੰ ਦੱਸਣਾ ਪੈਣਾ ਵੀ ਇਹ ਝੂਠ ਆ, ਇਹ ਨਾ ਜਿਹੜੇ ਅਜਿਹੇ ਮੈਸੇਜ ਜਿਹੜੇ ਆ On to the latest ਉਹ ਫੈਲਾਏ regarding the ਜਾਣਗੇ, ਤੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਅਜੇ ਵੀ ਕੋਵਿਡ-19 ਨੂੰ ਫਲੂ ਵਾਂਗੂ ਹੀ ਜਿਹੜਾ ਉਹ ਆਖੀ ਜਾ ਰਹੇ ਆ। ਇਲੀਨੋਇਸ ਦੇ ਵਿੱਚ 11,000 ਜਿਹੜੀਆਂ ਆ ਕੋਵਿਡ-19 ਦੇ ਕਰਕੇ ਜਿਹੜੀਆਂ ਮੌਤਾਂ ਆ, ਉਹ ਆંકੜਾ ਜਿਹੜਾ ਉਹ ਪਾਰ ਹੋ ਚੁੱਕਾ ਆ। ਸੋ ਬੀਤੇ ਜਿਹੜੇ ਦਿਨ ਦੇ ਵਿੱਚ ਹਰਜੋਤ ਸਿੰਘ ਜੀ ਪੂਰੇ ਅਮਰੀਕਾ ਦੇ ਵਿੱਚ 1700 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਕੋਵਿਡ-19 ਦੇ ਕਰਕੇ, ਉਹਦੀਆਂ ਕੰਪਲੀਕੇਸ਼ਨਸ ਦੇ ਕਰਕੇ ਜਿਹੜੀਆਂ ਉਹ ਦੱਸੀਆਂ ਗਈਆਂ ਆ। ਅਜੇ ਆਪਾਂ ਇਸ ਮੌਕੇ ਗੱਲ ਕਰ ਰਹੇ ਹਾਂ ਜਦੋਂ ਕੋਵਿਡ-19 ਦੇ ਕਰਕੇ ਆਲਰੇਡੀ ਜਿਹੜਾ ਉਸ ਦੇ ਉੱਤੇ ਕਾਫੀ ਰਿਸਰਚ ਵੀ ਹੁਣ ਹੋ ਚੁੱਕੀ ਆ ਤੇ ਕਈ ਤਰੀਕੇ ਦੇ ਜਿਹੜੇ ਇਲਾਜ ਦੀਆਂ ਪ੍ਰਣਾਲੀਆਂ ਆ ਉਸ ਨੂੰ ਉਸ ਦੇ ਉੱਤੇ ਵਰਤਿਆ ਗਿਆ ਹੈਗਾ, ਪਰ ਫਿਰ ਵੀ ਇਹਦਾ ਮਤਲਬ ਆ ਵੀ ਇਹ ਘਾਤਕ ਰੂਪ ਜਿਹੜਾ ਆ ਉਹ ਅਖਤਿਆਰ ਹੋ ਰਿਹਾ ਆ। ਸੋ ਇਸ ਲਈ ਆਪਾਂ ਬਾਰ-ਬਾਰ ਬੇਨਤੀ ਕਰਦੇ ਆ ਵੀ ਆਪਣਾ ਵੀ ਬਚਾਅ ਰੱਖੋ ਤੇ ਆਪਣੇ ਇਰਦ ਗਿਰਦ ਰਹਿ ਰਹੇ ਲੋਕਾਂ ਦਾ ਵੀ ਜਿਹੜਾ ਵੱਧ ਤੋਂ ਵੱਧ ਬਚਾਅ ਰੱਖੋ। ਮਾਸਕ ਵਗੈਰਾ ਜਿਹੜਾ ਉਹ ਪਹਿਨ ਕੇ ਵੱਧ ਤੋਂ ਵੱਧ ਜਿਹੜਾ ਹੱਥ ਧੋ ਕੇ ਉਹ ਸਾਰਾ ਕੁਝ ਕਰੋ, ਕਿਉਂਕਿ ਇਹ ਚੀਜ਼ ਕਰਨ ਦੇ ਨਾਲ ਬਿਜ਼ਨੈਸਿਸ ਜਲਦੀ ਦੁਬਾਰਾ ਖੁੱਲਣਗੇ ਤੇ ਇਕਨੋਮੀ ਨੂੰ ਜਿਹੜਾ ਆ ਉਹ ਇੱਕ ਬਣਦਾ ਸਹਾਰਾ ਜਿਹੜਾ ਉਹ ਮਿਲ ਸਕੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਮੋਡਰਨਾ ਕੰਪਨੀ ਹੈਗੀ ਆ ਉਸ ਨੇ ਹੁਣ ਹੋਰ ਜਿਹੜੇ ਮੁਲਕ ਆ ਉਹਨਾਂ ਦੇ ਨਾਲ ਵੀ ਐਗਰੀਮੈਂਟ ਸਾਈਨ ਕਰ ਲਿਆ ਹੈਗਾ ਡਿਲੀਵਰੀ ਦੇ ਲਈ। ਕੈਨੇਡਾ, ਜਪਾਨ, ਇਜ਼ਰਾਈਲ, ਕਤਰ ਅਤੇ UK ਇਹ ਜਿਹੜੇ ਮੁਲਕ ਆ ਇਹਨਾਂ ਨੇ ਆਲਰੇਡੀ ਸਾਈਨ ਅਪ ਕਰ ਲਿਆ ਮੋਡਰਨਾ ਕੰਪਨੀ ਦੇ ਨਾਲ ਉਹਨਾਂ ਦਾ ਜਿਹੜਾ ਨਵਾਂ ਵੈਕਸੀਨ ਆਇਆ ਆ ਉਸ ਨੂੰ ਬਾਈ ਕਰਨ ਦੇ ਲਈ। ਜੀ ਤੇ ਬਿਲਕੁਲ ਹਰਜੋਤ ਸਿੰਘ ਜੀ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਹੈਗਾ ਆ ਤੇ ਇਹ ਜਿਹੜਾ ਜ਼ਰੂਰ ਆਪਾਂ ਫਿਰ ਦੱਸਦੇ ਜਾਈਏ ਵੀ ਇਹ ਜਿਹੜਾ ਵਿੰਟਰ ਦੇ ਵਿੱਚ ਕੋਵਿਡ-19 ਆ ਉਸ ਦਾ ਜਿਹੜਾ ਫੈਲਾਅ ਆ ਉਹ ਜ਼ਿਆਦਾ ਹੋ ਸਕਦਾ ਆ। ਬਾਰ-ਬਾਰ ਸਾਡੇ ਕਹਿਣ ਦਾ ਇਹੀ ਮਕਸਦ ਹੈਗਾ ਹਰਜੋਤ ਸਿੰਘ ਜੀ ਵੀ ਆਪਾਂ ਆਪਣਿਆਂ ਨੂੰ ਤੇ ਬਾਕੀਆਂ ਨੂੰ ਜਿਹੜਾ ਉਹ ਬਚਾ ਕੇ ਰੱਖੀਏ। ਦੇਖੋ ਕਿੰਨੀਆਂ ਜਿਹੜੀਆਂ ਖਤਰਨਾਕ ਨਿਊਜ਼ ਜਿਹੜੀਆਂ ਉਹ ਆਉਂਦੀਆਂ ਆ, ਕੋਈ ਹਸਪਤਾਲਾਂ ਦੇ ਵਿੱਚ ਇੱਕ ਰੂਮ ਨੂੰ ਦਾ ਪਿੱਟ ਜਿਹੜਾ ਉਹ ਦੱਸਦੇ ਆ ਵੀ ਜਿੱਥੇ ਪਤਾ ਹੈ ਵੀ ਜਿਹੜਾ ਬੰਦਾ ਉੱਥੇ ਗਿਆ ਵੀ ਉਸ ਦੀ ਮੌਤ ਹੀ ਜਿਹੜੀ ਉਹ ਹੋਣੀ ਆ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਾ ਵਾਪਰਨ। ਸੋ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਇਸ ਦੇ ਉੱਤੇ ਜਿਹੜਾ ਉਹ ਜ਼ਿਆਦਾ ਧਿਆਨ ਰੱਖਿਆ ਜਾਵੇ। ਇੱਕ ਜ਼ਰੂਰ ਖਬਰ ਆਪਾਂ ਰਾਜਕਰਮਵੀਰ ਸਿੰਘ ਜੀ ਸਵੇਰੇ ਵੀ ਸਾਂਝੀ ਕੀਤੀ ਸੀ। ਗੈਰੀ ਪਰਮਾਰ ਆਪਣਾ ਇੱਕ ਪੰਜਾਬੀ ਨੌਜਵਾਨ ਜਿਹੜਾ ਆ ਲਿਕਰ ਸਟੋਰ ਦਾ ਮਾਲਕ ਲੋੜਾਈ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਦੋਂ ਉਹ ਸਟੋਰ 'ਤੇ ਕੰਮ ਕਰਦਾ ਸੀ। ਅਤੇ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ। ਆਪਣੀ ਕਮਿਊਨਿਟੀ ਨੂੰ ਉੱਠਣਾ ਚਾਹੀਦਾ। ਜਦੋਂ ਬਲੈਕ ਲਾਈਵ ਮੈਟਰ ਦੀ ਗੱਲ ਹੁੰਦੀ ਸੀ ਸਾਰੀ ਆਪਣੀ ਕਮਿਊਨਿਟੀ ਸਪੋਰਟ ਕਰਦੀ ਸੀ ਉਹਨਾਂ ਦੀ। ਹੁਣ ਉਹਨਾਂ ਨੂੰ ਵੀ ਨਾਲ ਲੈ ਕੇ ਜਿਹੜਾ ਆ ਉੱਥੇ ਪੂਰਾ ਜਿਹੜਾ ਆ ਦਬਾਅ ਪਾਉਣਾ ਚਾਹੀਦਾ ਪੁਲਿਸ ਦੇ ਉੱਤੇ। ਦੇਖੋ ਵੀ ਕਹਿੰਦੇ ਉਹਦੇ ਗੋਲੀਆਂ ਮਾਰ ਕੇ ਮਰਿਆ ਪਿਆ ਸੀ ਉਹ, ਅਤੇ ਕੋਈ ਜਿਹੜਾ ਕਸਟਮਰ ਅੰਦਰ ਗਿਆ ਜਦੋਂ ਉਸਨੇ ਟਰਾਈ ਕੀਤੀ ਉਹ ਲੱਭਣ ਦੀ ਤਾਂ ਪਤਾ ਲੱਗਾ ਵੀ ਉਹ ਤਾਂ ਗੋਲੀ ਵੱਜ ਕੇ ਥੱਲੇ ਜਿਹੜਾ ਡਿੱਗਿਆ ਪਿਆ ਅਤੇ ਉਹਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਸੋ ਗੈਰੀ ਪਰਮਾਰ 63 ਸਾਲਾਂ ਦਾ ਸੀ। ਕਾਫੀ ਲੰਬੇ ਸਮੇਂ ਤੋਂ ਉਹ ਉੱਥੇ ਲਿਕਰ ਸਟੋਰ ਓਨ ਕਰਦੇ ਆ ਲੋੜਾਈ ਕੈਲੀਫੋਰਨੀਆ ਦੇ ਵਿੱਚ, ਜਿੱਥੇ ਉਹਨਾਂ ਦੀ ਜਿਹੜੀ ਆ ਸ਼ੁੱਕਰਵਾਰ ਰਾਤ ਨੂੰ ਗੋਲੀਆਂ ਮਾਰ ਕੇ ਜਿਹੜੀ ਆ ਮੌਤ ਉਹਨਾਂ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ। ਜੀ ਬਿਲਕੁਲ। ਤੇ ਜਾਣ ਤੋਂ ਪਹਿਲਾਂ ਜਿਹੜੇ ਆਪਣੇ ਸਟਾਕਸ ਦੇ ਬਾਰੇ ਵੀ ਜੇ ਆਪਾਂ ਆਪਣੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਜਾਈਏ ਤਾਂ ਅੱਜ ਜਿਹੜਾ ਡਾਓ ਜੋਨਸ ਦੇ ਲਈ ਕੋਈ ਜ਼ਿਆਦਾ ਚੰਗਾ ਦਿਨ ਨਹੀਂ ਰਿਹਾ। 345 ਪੁਆਇੰਟਾਂ ਦਾ ਜਿਹੜਾ ਉਹ ਘਾਟਾ ਪਿਆ। 29,438 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ ਵੀ 98 ਪੁਆਇੰਟ ਦੀ ਗਿਰਾਵਟ ਹੋਈ, 11,801 ਦੇ ਉੱਤੇ ਕਲੋਜ਼ ਹੋਇਆ।
S&P ਦੇ ਵਿੱਚ 42 ਪੁਆਇੰਟ ਡਿੱਗੇ, 3567 ਦੇ ਉੱਤੇ ਕਲੋਜ਼ ਹੋਇਆ ਤੇ ਸੋਨੇ ਦੀ ਕੀਮਤ $1867 ਪ੍ਰਤੀ ਆਉਂਸ ਰਹੀ। ਇੱਕ ਯੂਐਸ ਡਾਲਰ ਦੀ ਕੀਮਤ $1.33 ਕੈਨੇਡੀਅਨ ਡਾਲਰ ਦੇ ਬਰਾਬਰ ਰਹੀ ਆ ਤੇ ਇੱਕ ਯੂਐਸ ਡਾਲਰ ਦੀ ਕੀਮਤ 74 ਰੁਪਏ 31 ਪੈਸੇ ਇੰਡੀਅਨ ਰੁਪੀਜ਼ ਦੇ ਬਰਾਬਰ ਰਹੀ ਆ। ਜੀ, ਤੇ ਹੁਣ ਆਪਾਂ ਇੱਥੇ ਹੀ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਤੇ ਵੱਲੋਂ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ US US।